ਜੀ। ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਹਰਜੋਤ ਸਿੰਘ ਜੀ ਐਪਸਟੀਨ ਫਾਈਲਸ ਦੇ ਮਾਮਲੇ ਨੂੰ ਲੈ ਕੇ ਗੱਲ ਕਰ ਲੈਂਦੇ ਆ। ਐਪਸਟੀਨ ਫਾਈਲਸ ਦਾ ਮਾਮਲਾ ਅਮਰੀਕਾ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਇੱਕ ਅਹਿਮ ਮੁੱਦੇ ਦੇ ਤੌਰ ਦੇ ਉੱਤੇ ਚਰਚਾ ਉਸ ਦੇ ਉੱਤੇ ਹੁੰਦੀ ਰਹੀ। ਟਰੰਪ ਕੈਂਪੇਨ ਦੇ ਦੁਆਰਾ ਜਦ ਇਹ ਚੋਣ ਤੋਂ ਪਹਿਲਾਂ ਕੈਂਪੇਨ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਆਪਣੇ ਲੋਕਾਂ ਨੂੰ ਦੱਸਿਆ ਸੀ, ਆਪਣੇ ਸਮਰਥਕਾਂ ਨੂੰ ਕਿਹਾ ਸੀਗਾ ਵੀ ਐਪਸਟੀਨ ਮਾਮਲੇ ਦੇ ਵਿੱਚ ਜਿਹੜੀਆਂ ਫਾਈਲਸ ਅਜੇ ਤੱਕ ਜਨਤਕ ਨਹੀਂ ਕੀਤੀਆਂ ਜਾ ਰਹੀਆਂ, ਉਹ ਸਾਡੇ ਆਉਂਦਿਆਂ ਹੀ ਅਸੀਂ ਉਹਨਾਂ ਨੂੰ ਜਨਤਕ ਕੀਤਾ ਜਾਵੇਗਾ। ਮਾਗਾ ਵਾਲੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਜਿਹੜੇ ਆ ਸਪੀਕ ਆਊਟ ਕਰਦੇ ਸੀਗੇ, ਕਹਿੰਦੇ ਸੀਗੇ ਵੀ ਇਹਦੇ ਵਿੱਚ ਲਕੋ ਜਿਹੜਾ ਉਹ ਰੱਖਿਆ ਜਾ ਰਿਹਾ ਆ। ਫਿਰ ਜਦ ਮੌਕਾ ਬਣਿਆ ਰਾਸ਼ਟਰਪਤੀ ਟਰੰਪ ਹੋਣਾ ਦੇ ਕਾਰਜਕਾਲ ਦੇ ਵਿੱਚ, ਦੂਜੇ ਕਾਰਜਕਾਲ ਦੇ ਵਿੱਚ, ਤਾਂ ਇਹਨਾਂ ਦੇ ਡਿਪਾਰਟਮੈਂਟ ਆਫ ਜਸਟਿਸ ਤੇ FBI ਨੇ ਇਹ ਐਲਾਨ ਕਰ ਦਿੱਤਾ ਵੀ ਇਸ ਦੇ ਨਾਲ ਸੰਬੰਧਿਤ ਫਾਈਲਸ ਹੀ ਕੋਈ ਨਹੀਂ ਹੈਗੀਆਂ। ਜਦ ਇਹ ਗੱਲ ਸਾਹਮਣੇ ਆਈ ਸੀ ਵੀ ਐਪਸਟੀਨ ਫਾਈਲਸ ਦੇ ਵਿੱਚ ਟਰੰਪ ਹੋਣਾ ਦਾ ਆਪਣਾ ਨਾਮ ਵੀ ਕਾਫੀ ਵਾਰ ਹੈਗਾ ਆ। ਸੋ ਉਹਨਾਂ ਨੇ ਇਸ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਜਿਹੜੀ ਇਸ ਤਰੀਕੇ ਨਾਲ ਕੋਸ਼ਿਸ਼ ਕੀਤੀ, ਪਰ ਇਹਨਾਂ ਦੇ ਜਿਹੜੇ ਸਮਰਥਕ ਸੀਗੇ, ਖਾਸ ਕਰਕੇ ਮਾਗਾ ਬੇਸ ਇਨਫਲੂਐਂਸਰਸ, ਉਹਨਾਂ ਨੇ ਇਸ ਚੀਜ਼ ਦੀ ਆਵਾਜ਼ ਨੂੰ ਚੱਕ ਕੇ ਰੱਖਿਆ ਤੇ ਹੁਣ ਜਿਹੜਾ ਮਸਲਾ ਆ ਇੱਥੇ ਤੱਕ ਪਹੁੰਚ ਚੁੱਕਾ ਸੀਗਾ। ਅੱਜ ਕੈਪੀਟਲ ਹਿੱਲ ਦੇ ਉੱਤੇ ਜਿਹੜੇ ਐਪਸਟੀਨ ਦੇ ਨਾਲ ਸੰਬੰਧਿਤ ਵਿਕਟਮ ਆ, ਸਰਵਾਈਵਰਸ ਆ, ਪੀੜਤ ਜਿਹੜੇ ਬਚ ਕੇ ਉੱਥੋਂ ਨਿਕਲੇ ਆ, ਉਹ ਸਪੀਕ ਆਊਟ ਕਰ ਰਹੇ ਆ ਤੇ ਉਹ ਕਹਿ ਰਹੇ ਆ ਵੀ ਇਹ ਹੋਕਸ ਨਹੀਂ ਆ, ਜਿਸ ਦੇ ਬਾਬਤ ਰਾਸ਼ਟਰਪਤੀ ਟਰੰਪ ਨੇ ਕਈ ਵਾਰੀ ਇਹ ਵੀ ਜਿਹੜਾ ਸ਼ਬਦ ਆ ਐਪਸਟੀਨ ਮਾਮਲੇ ਨੂੰ ਲੈ ਕੇ ਵਰਤਿਆ ਸੀਗਾ। ਜਿਹੜੇ ਸਰਵਾਈਵਰਸ ਆ ਉਹਨਾਂ ਨੇ ਸਿੱਧੀ ਅਪੀਲ ਕੀਤੀ ਆ ਰਾਸ਼ਟਰਪਤੀ ਟਰੰਪ ਨੂੰ ਵੀ ਇਸ ਦੇ ਉੱਤੇ ਐਕਸ਼ਨ ਜਿਹੜਾ ਆ ਉਹ ਲਿਆ ਜਾਵੇ। ਮਰੀਨਾ ਲਸਰੇਡਾ, ਇਹ ਜਿਹੜੀ ਸੈਂਟਰਲ ਵਿਟਨੈਸ ਹੈ ਐਪਸਟੀਨ ਦੀ 2019 ਦੀ ਇੰਡਾਈਟਮੈਂਟ ਦੇ ਵਿੱਚ, ਜਿਸ ਤੋਂ ਬਾਅਦ ਐਪਸਟੀਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ, ਉਹਨੇ ਕਿਹਾ ਵੀ ਇਹ ਹੋਕਸ ਨਹੀਂ ਆ, ਇਟ ਇਜ਼ ਨਾਟ ਗੋਇੰਗ ਟੂ ਗੋ ਅਵੇ, ਵੀ ਇਹ ਕਿਤੇ ਕਿਸੇ ਪਾਸੇ ਜਿਹੜੀ ਉਹ ਜਾ ਨਹੀਂ ਰਹੀ ਹੈਗੀ। ਕੁਛ ਦਿਨਾਂ ਦੀ ਰੀਸੈਸ ਆਈ ਸੀ ਵਿੱਚ ਕੈਪੀਟਲ ਦੇ ਵਿੱਚ, ਕਾਂਗਰਸ ਦੇ ਵਿੱਚ ਛੁੱਟੀ ਦੇ ਗਏ ਸੀਗੇ ਤੇ ਉਸ ਤੋਂ ਪਹਿਲਾਂ ਵੀ ਕਾਫੀ ਜ਼ਿਆਦਾ ਰੌਲਾ ਰੱਪਾ ਐਪਸਟੀਨ ਫਾਈਲਸ ਨੂੰ ਲੈ ਕੇ ਪੈਂਦਾ ਰਿਹਾ ਆ। ਜਿਹੜੀ ਗਿਸ਼ਲੀਨ ਮੈਕਸਵੈਲ, ਉਹ ਉਸ ਨੂੰ ਆਲਰੇਡੀ ਸਜ਼ਾ ਜਿਹੜੀ ਹੋ ਚੁੱਕੀ ਹੈ। ਐਪਸਟੀਨ ਨੂੰ ਵੀ ਸਜ਼ਾ ਹੋਈ ਸੀ, ਪਰ ਉਸ ਦੇ ਸੋ ਕਾਲਡ ਕਹਿੰਦੇ ਵੀ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀਗੀ। ਸੋ ਅੱਜ ਉਹਨਾਂ ਨੇ 1 ਮਿੰਟ ਦੀ ਇੱਕ ਹੋਰ ਵੀਡੀਓ ਹਰਜੋਤ ਸਿੰਘ ਜੀ ਜਾਰੀ ਕੀਤੀ ਆ ਐਪਸਟੀਨ ਦੀ ਜਿਹੜੇ ਸੁਸਾਈਡ ਮਾਮਲੇ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਅਜੇ ਵੀ ਲੋਕਾਂ ਨੂੰ ਸਵਾਲਾਂ ਦੇ ਜਵਾਬ ਪੂਰੀ ਤਰ੍ਹਾਂ ਜਿਹੜੇ ਉਹ ਨਹੀਂ ਮਿਲੇ ਹੈਗੇ। ਸੋ ਕਾਫੀ ਇਸ ਟਾਈਮ ਰੌਲਾ ਰੱਪਾ ਜਿਹੜਾ ਆ ਉਹ ਪੈ ਰਿਹਾ ਆ ਤੇ ਐਪਸਟੀਨ ਦਾ ਜਿਹੜਾ ਫਾਈਲਸ ਦਾ ਮਾਮਲਾ ਅਜੇ ਟਰੰਪ ਪ੍ਰਸ਼ਾਸਨ ਦਾ, ਟਰੰਪ ਹੋਣਾ ਦਾ ਪਿੱਛਾ ਛੱਡਦਾ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਆਉਂਦੇ ਦਿਨਾਂ ਦੇ ਵਿੱਚ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਰਹੂਗੀ। ਇੱਥੇ ਹੀ ਇੱਕ ਜਿਹੜੀ ਸਰਵਾਈਵਰ ਉਸਨੇ ਬੋਲਦੇ ਹੋਏ ਆਖਿਆ ਵੀ ਕਈ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਘੱਟੇ ਨੂੰ ਰਗ ਦੇ ਹੇਠਾਂ ਜਿਹੜਾ ਉਹ ਕੀਤਾ ਜਾ ਰਿਹਾ, ਸਵੀਪਿੰਗ ਦਿਸ ਅੰਡਰ ਦਾ ਰਗ। ਉਹ ਕਹਿੰਦੇ ਵੀ ਦਿਨ ਹੁਣ ਖਤਮ ਆ ਤੇ ਜਿਹੜੇ ਸਰਵਾਈਵਰਸ ਆ ਉਹ ਨੋ ਮੋਰ ਕਹਿ ਰਹੇ ਆ ਵੀ ਹੁਣ ਇਦਾਂ ਤੁਸੀਂ ਇਸ ਨੂੰ ਰੋਕ ਨਹੀਂ ਸਕਦੇ ਤੇ ਇਸ ਦੀ ਆਵਾਜ਼ ਲਗਾਤਾਰ ਜਿਹੜੀ ਉਹ ਹੁਣ ਉੱਠ ਰਹੀ ਹੈਗੀ ਆ। ਸਰਵਾਈਵਰ ਜਿਹੜੇ ਇੱਕ ਤੋਂ ਬਾਅਦ ਇੱਕ ਜਿਹੜੇ ਸਰਵਾਈਵਰ ਆ, ਉਹਨਾਂ ਲਾ ਮੇਕਰਸ ਨੂੰ ਜਿਹੜੀ ਉਹ ਗੁਹਾਰ ਲਾਈ ਵੀ ਭਾਈ ਬਾਈਪਾਰਟੀਜ਼ਨ ਜਿਹੜਾ ਪੁਸ਼, ਰਿਪਬਲਿਕਨ ਜਿਹੜੀ ਥਾਮਸ ਮੈਸੀ ਤੇ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਰੋ ਖੰਨਾ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਕਿਹਾ ਵੀ ਐਪਸਟੀਨ ਫਾਈਲਸ ਨੂੰ ਜਨਤਕ ਕੀਤਾ ਜਾਵੇ। ਉਹਨਾਂ ਨੇ ਸਾਰੇ ਹੀ ਲਾ ਮੇਕਰਸ ਨੂੰ ਕਿਹਾ ਵੀ ਭਾਈ ਇਸ ਚੀਜ਼ ਦੇ ਪਿੱਛੇ ਆਓ ਤੇ ਨਾਲ ਦੇ ਨਾਲ ਇਸ ਨੂੰ ਅੱਗੇ ਜਿਹੜਾ ਉਹ ਵਧਾਓ ਤਾਂ ਜੋ ਫਾਈਲਸ ਜਿਹੜੀਆਂ ਉਹ ਜਨਤਕ ਜਿਹੜੀਆਂ ਉਹ ਕੀਤੀਆਂ ਜਾਣ। ਸੋ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਕਾਂਗਰਸ ਦੇ ਮੋਹਰੇ ਜਿਹੜਾ ਉਹ ਜਾ ਕੇ ਇਹਨਾਂ ਨੂੰ ਆਖਿਆ ਆ ਵੀ ਭਾਈ ਇਹਨਾਂ ਨੂੰ ਜਿਹੜਾ ਉਹ ਜਨਤਕ ਕੀਤਾ ਜਾਵੇ। ਜਿਹੜੇ ਕਹਿੰਦੇ ਵੀ 212 ਡੈਮੋਕ੍ਰੇਟਸ ਤੇ 4 ਰਿਪਬਲਿਕਨਸ, ਉਹਨਾਂ ਨੇ ਇਹ ਜਿਹੜੀ ਰਿਪਰੈਜ਼ੈਂਟੇਟਿਵ ਮੇਸੀ ਤੇ ਖੰਨਾ ਦੀ ਡਿਸਚਾਰਜ ਪਟੀਸ਼ਨ ਆ ਉਸ ਨੂੰ ਸਾਈਨ ਕੀਤਾ ਆ, ਜਿਹਦੇ ਨਾਲ GOP ਦੀ ਜਿਹੜੀ ਲੀਡਰਸ਼ਿਪ ਦੀ ਜਿਹੜੀ ਇੱਕ ਟੂਲ, ਪ੍ਰੋਸੀਜਰਲ ਟੂਲ ਹੁੰਦਾ, ਉਸ ਨੂੰ ਬਾਈਪਾਸ ਹੁੰਦਾ ਆ ਤੇ ਵੋਟ ਉਸ ਦੇ ਉੱਤੇ ਜਿਹੜੀ ਉਹ ਹੋ ਸਕਦੀ ਆ। ਇਹਦੇ ਜਿਹੜੇ 4 ਰਿਪਬਲਿਕਨ ਸਾਈਨ ਕਰਨ ਵਾਲੇ ਆ, ਇਹ ਚਾਰੇ ਦੇ ਚਾਰੀਆਂ ਜਿਹੜੀਆਂ ਔਰਤਾਂ ਆ, ਰਿਪਰੈਜ਼ੈਂਟੇਟਿਵ ਮੇਸੀ, ਨੈਂਸੀ ਮੇਸ, ਮਾਰਜਰੀ ਟੇਲਰ ਗ੍ਰੀਨ ਤੇ ਲੌਰਨ ਬੋਬਰਟ, ਇਹਨਾਂ ਨੇ ਸਾਈਨ ਜਿਹੜਾ ਆ ਇਸ ਦੇ ਵਿੱਚ ਕੀਤਾ ਆ। ਸੋ ਇਹਨਾਂ ਨੂੰ ਅਜੇ 2 ਹੋਰ ਰਿਪਬਲਿਕਨਸ ਦੀ ਜ਼ਰੂਰਤ ਆ, 218 ਜਿਹੜੇ ਉਹ ਪਟੀਸ਼ਨ ਦੇ ਉੱਤੇ ਸਾਈਨ ਹੋਣ ਦੇ ਲਈ, ਤਾਂ ਜੋ ਫਿਰ ਇਹਨਾਂ ਫਾਈਲਸ ਨੂੰ ਜਨਤਕ ਕੀਤਾ ਜਾਵੇ
ਉਸ ਦੀ ਜਿਹੜੀ ਡਾਇਰੈਕਟ ਵੋਟ ਸਦਨ ਦੇ ਵਿੱਚ ਕਰਵਾਈ ਜਾ ਸਕੇ।